ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 25 ਅਗਸਤ 2016, 10 ਭਾਦੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਮੇਨ ਇਸ਼ੂ ਵਿਚਾਰ ਚਰਚਾ ਅਧੀਨ ਲੈ ਕੇ ਆ ਰਹੇ ਹੋ? ਦੇਖੋ, ਅੱਜ ਜਿਸ ਵਿਸ਼ੇ ਨੂੰ ਮੈਂ ਵੈਸੇ ਵੀ ਚੁਣਨਾ ਸੀ, ਪਰ ਸਾਡੇ ਬਹੁਤ ਸਾਰੇ ਵੀਰਾਂ ਦੀਆਂ ਲਿਖਤਾਂ ਜਾਂ ਮੈਸੇਜ ਵੀ ਆਏ, ਔਰ ਖ਼ਾਸ ਤੌਰ ਤੇ ਆਸਿਫ ਇਮਰਾਨ ਜੀ ਨੇ ਸਾਨੂੰ ਈਮੇਲ ਕੀਤੀ ਜੀ ਕਿ ਜਿਹੜੀ ਕਰਤੂਤ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ, ਜਿਸ ਨੇ ਬੀਜੇਪੀ ਦੇ ਨਾਲ ਰਲ ਕੇ ਸਰਕਾਰ ਬਣਾਈ ਹੋਈ ਹੈ, ਮਹਿਬੂਬਾ ਮੁਫਤੀ ਜੀ, ਉਸ ਨੇ ਕੀਤੀ ਹੈ, ਉਸ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਏ। ਉਸ ਸੈਗਮੈਂਟ ਨੂੰ ਮੈਂ ਵੀ ਦੇਖਿਆ, ਉਸ ਬਾਰੇ ਪੜ੍ਹਿਆ ਵੀ, ਪਰ ਇਸ ਦੀ ਚਰਚਾ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਜੋ ਕੁਝ ਕਸ਼ਮੀਰ ਦੇ ਵਿੱਚ ਪਿਛਲੇ ਲਗਭਗ 1.5 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ, 1 ਮਿਲੀਅਨ ਭਾਰਤੀ ਫੌਜ ਦੀ ਬਾਰਬੈਰਿਟੀ, ਜ਼ੁਲਮ ਜੀ, 70 ਤੋਂ ਜ਼ਿਆਦਾ ਬੇਕਸੂਰ ਨੌਜਵਾਨ ਮਾਰੇ ਜਾ ਚੁੱਕੇ ਨੇ, ਹਜ਼ਾਰਾਂ ਜ਼ਖਮੀ ਨੇ, ਨੰਬਰ 6000 ਤੋਂ 10,000 ਤੱਕ ਜਾਂਦਾ ਹੈ ਜੀ, ਸੈਂਕੜਿਆਂ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕੇ ਨੇ। ਔਰ ਇਸ ਸਾਰੇ ਚੋਂ ਜਦੋਂ ਕਿ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟ ਕਮਿਸ਼ਨ ਆਬਜ਼ਰਵਰ ਭੇਜਣਾ ਚਾਹੁੰਦਾ ਹੈ, 57 ਦੇਸ਼ਾਂ ਦਾ ਆਇਲ ਜਿਹੜੇ ਐਕਸਪੋਰਟਿੰਗ ਮੁਸਲਿਮ ਕੰਟਰੀਜ਼ ਨੇ, ਉਹਨਾਂ ਨੇ ਇਸ ਬਾਰੇ ਇੰਟਰਨੈਸ਼ਨਲ ਇੰਟਰਵੈਂਸ਼ਨ ਦੀ ਮੰਗ ਕੀਤੀ ਹੈ। ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਜਿਹੜੇ ਸਿੰਸੀਅਰ ਕਾਰਕੁਨ ਨੇ, ਉਹ ਤਰ੍ਹਾਂ ਕਰ ਰਹੇ ਨੇ, ਔਰ ਵਰਚੁਅਲੀ ਕਸ਼ਮੀਰ ਵਾਦੀ ਨੂੰ ਬਾਕੀ ਦੁਨੀਆ ਨਾਲੋਂ ਕੱਟਿਆ ਹੋਇਆ ਜੀ। ਔਰ ਇਸ ਮੌਕੇ ਦੇ ਉੱਤੇ ਜਦੋਂ ਕਿ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ 15 ਅਗਸਤ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਸੱਦੀ, ਉਹਦੇ 'ਚ ਕਿਹਾ ਜੀ ਨਹੀਂ, ਯੂਨਾਈਟਿਡ ਨੇਸ਼ਨਜ਼ ਕਮਿਸ਼ਨ ਔਨ ਹਿਊਮਨ ਰਾਈਟਸ ਦਾ ਕੋਈ ਡੈਲੀਗੇਸ਼ਨ ਇੱਥੇ ਨਹੀਂ ਆਏਗਾ। 15 ਅਗਸਤ ਦੀ ਆਪਣੀ ਸਪੀਚ ਉਹਨੇ ਹੋਰ ਕਦਮ ਅੱਗੇ ਜਾਂਦੇ ਆ ਕਸ਼ਮੀਰ ਦੇ ਮਸਲੇ ਦੇ ਹੱਲ ਕਰਨ ਦੀ ਗੱਲ ਦੀ ਥਾਂ ਤੇ ਬਲੋਚਿਸਤਾਨ, ਗਿਲਗਿਤ ਔਰ ਆਜ਼ਾਦ ਕਸ਼ਮੀਰ ਪਾਕਿਸਤਾਨ ਦਾ, ਉਸ ਦੀ ਚਰਚਾ ਛੇੜ ਦਿੱਤੀ ਜੀ। ਔਰ ਇਹ ਲਾਈਨ ਬੜੀ ਸਖਤ ਰੱਖੀ ਕਿ ਜੀ ਅਸੀਂ ਕੁਚਲ ਦਿਆਂਗੇ, ਦਬਾ ਦਿਆਂਗੇ। ਅਰੁਣ ਜੇਤਲੀ ਦਾ ਵੀ ਇਸ ਕਿਸਮ ਦਾ ਹੀ ਜ਼ਹਿਰੀਲਾ ਬਿਆਨ। ਔਰ ਆਲ ਆਫ ਏ ਸਡਨ ਫਿਰ ਇਹ ਦੇਖਦਿਆਂ ਹੋਇਆਂ ਕਿ ਅੰਤਰਰਾਸ਼ਟਰੀ ਕਮਿਊਨਿਟੀ ਦੀਆਂ ਅੱਖਾਂ 'ਚ ਵੀ ਘੱਟਾ ਪਾਣਾ, ਕਿਤੇ ਨਾ ਕਿਤੇ ਪ੍ਰੈਸ਼ਰ ਵੀ ਪੈ ਰਿਹਾ ਹੁੰਦਾ, ਤੇ ਰਾਜਨਾਥ ਸਿੰਘ ਹੋਮ ਮਿਨਿਸਟਰ ਜਿਹੜਾ ਹੈ, ਉਸ ਦਾ ਫੌਰਨ ਜਿਹੜਾ ਉਹ ਦੌਰੇ ਦਾ ਪ੍ਰਬੰਧ ਕੀਤਾ ਗਿਆ ਕਿ ਉਹ ਕਸ਼ਮੀਰ ਵਾਦੀ 'ਚ ਜਾਏਗਾ ਜੀ। ਵਾਦੀ 'ਚ ਤਾਂ ਕੀ ਜਾਣਾ ਸੀ, ਉਹ ਮਹਿਬੂਬਾ ਦੇ ਘਰ 'ਚੋਂ ਬੈਠ ਕੇ ਫਿਰ ਪ੍ਰੈਸ ਕਾਨਫਰੰਸ ਕਰ ਰਹੇ। ਔਰ ਉਸ ਪ੍ਰੈਸ ਕਾਨਫਰੰਸ 'ਚ ਉਸ ਨੇ ਤਾਂ ਆਪਣੇ ਮੀਸਣੇਪਨ ਨਾਲ ਜੋ ਇਹਨਾਂ ਦੀ ਬੀਜੇਪੀ ਔਰ RSS ਦੀ ਨੀਤੀ ਹੈ, ਉਹ ਜ਼ਾਹਰ ਕੀਤਾ ਹੀ ਹੈ ਕਿ ਵੀ ਉਹਨਾਂ ਦੀ ਕਿਸ ਕਿਸਮ ਦੀ ਪਹੁੰਚ ਹੈ। ਲੇਕਿਨ ਇਹ ਜਿਹੜੀ PDP ਪਾਰਟੀ ਔਰ ਜਿਹੜੀ ਕਿ ਇਹ ਸਾਊਥ ਕਸ਼ਮੀਰ 'ਚੋਂ ਹੀ ਜਿਨ੍ਹਾਂ ਦੀਆਂ ਜੜ੍ਹਾਂ ਲੱਗੀਆਂ ਸੀ, ਕਿਸੇ ਵੇਲੇ ਜਦੋਂ ਕਿ ਉਮਰ ਅਬਦੁੱਲਾ ਦੀ ਸਰਕਾਰ ਜਿਹੜੀ ਹੈ, ਉਸ ਦਾ ਵਰਤਾਰਾ ਬਿਲਕੁਲ ਉਲਟ ਸੀ, ਉਹ ਹਕੂਮਤ ਦੇ ਨਾਲ ਰਲ ਕੇ ਚੱਲਣ ਵਾਲਾ ਸੀ। ਔਰ ਇਹਨਾਂ ਨੇ ਕਸ਼ਮੀਰੀ ਲੋਕਾਂ ਦੀ ਆਵਾਜ਼ ਬਣਨ ਦੀ ਗੱਲ ਕਰਕੇ ਆਪਣੀ ਥਾਂ ਬਣਾਈ। ਉਹਨੇ ਜਿਸ ਔਰ ਉਸ ਮੁਫਤੀ ਮਹਿਬੂਬਾ ਦੇ ਘਰ 'ਚ ਹੀ ਇਹ ਪ੍ਰੈਸ ਕਾਨਫਰੰਸ ਹੋਈ, ਔਰ ਉਹਨੇ ਜਿਸ ਤਰੀਕੇ ਦੇ ਨਾਲ ਵਿਦ ਕੰਟੈਂਪਟ ਇਸ ਸਾਰੀ ਮੂਵਮੈਂਟ ਨੂੰ ਜਿਹੜਾ ਜਿਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਬਾਰੇ ਅਸੀਂ ਫਿਰ ਚਰਚਾ ਕਰਾਂਗੇ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਸ ਪ੍ਰੈਸ ਕਾਨਫਰੰਸ ਦੀ ਇੱਕ ਝਲਕ ਜਿਹੜੀ ਹੈ ਉਹ ਜ਼ਰੂਰ ਦਰਸ਼ਕਾਂ ਨੂੰ ਦਿਖਾ ਦੇਣ। ਜੀ ਡਾਕਟਰ ਸਾਹਿਬ, नहीं कर रहे हैं, नहीं कर रहे। दोस्तों, मैं आपसे अपील करना चाहता हूँ, महुआ जी आपके घर की है, आपकी है। मुझे क्या कहेंगे सर, ये जो बच्चे हैं, मैंने इनको चाकू से निकाला है जब टास्क फोर्स की जिप्सी को देख के भागते थे, जब इनको वहाँ बेगार के लिए ले जाते थे, घास काट के ले जाते थे। इन बच्चों को, साउथ कश्मीर के बच्चों को मैंने निकाला है उस मुसीबत से, जब इनका कार्ड चेक किया जाता है। आज उनको कुछ लोगों ने भट्टी में डाल दिया है अपने नाजायज मकासद के लिए। मैं कश्मीर के इशू के साथ हूँ, रिजॉल्व होना चाहिए, डायलॉग होना चाहिए, मगर इस तरह
कोई मसला हल होने वाला नहीं है। थैंक यू वेरी मच। चले ਜੀ ਡਾਕਟਰ ਸਾਹਿਬ, ਹੁਣੇ ਸਾਡੇ ਦਰਸ਼ਕਾਂ ਨੇ ਇਹ ਵੀਡੀਓ ਦੇਖੀ ਹੈ ਤੇ ਅੱਗੋਂ ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਕਿਉਂਕਿ ਇਹ ਕਲੋਜ਼ਿੰਗ ਸੈਗਮੈਂਟ ਸੀ ਔਰ ਪੱਤਰਕਾਰਾਂ ਦੇ ਜਿਹੜੇ ਸਧਾਰਨ ਸਵਾਲ ਸੀ ਉਹਨਾਂ ਨੂੰ ਵੀ ਜਿਹੜੀ ਜਦੋਂ ਕਿ ਰਾਜਨਾਥ ਸਿੰਘ ਇੱਕ ਬੜੇ ਘਾਗ ਸਿਆਸਤਦਾਨ ਦੀ ਤਰ੍ਹਾਂ ਉਸ ਨੂੰ ਡੀਲ ਕਰ ਰਿਹਾ ਸੀ, ਪਰ ਇਹ ਜਿਹੜੀ ਹੈ ਬਿਲਕੁਲ ਇਸ ਨੇ ਆਪਣਾ ਟੈਂਪਰ ਲੂਜ਼ ਕੀਤਾ ਜੀ ਔਰ ਆਲ ਆਫ ਅ ਸਡਨ ਐਬਰਪਟਲੀ ਪ੍ਰੈਸ ਕਾਨਫਰੰਸ ਨੂੰ ਬੰਦ ਕਰਕੇ ਉਹ ਤੁਰ ਪਈ ਔਰ ਰਾਜਨਾਥ ਸਿੰਘ ਨੂੰ ਵੀ ਸ਼ਰਮੋ ਸ਼ਰਮੀ ਫਿਰ ਖੜੇ ਹੋਣਾ ਪਿਆ। ਪਰ ਜਿੰਨੀ ਕੁ ਇਸ ਇੰਟਰੈਕਸ਼ਨ ਦੀ ਗੱਲ ਸਾਹਮਣੇ ਆਈ ਉਹਦੇ 'ਚ ਜੋ ਕੁਛ ਇਸ ਬੀਬੀ ਨੇ ਕਿਹਾ ਉਸ ਬਾਰੇ ਮੈਂ ਸਮਝਦਾ ਹਾਂ ਵੀ ਜਿਹੜਾ ਇਨਸੈਂਸਿਟਿਵ ਤੋਂ ਇਨਸੈਂਸਿਟਿਵ ਬੰਦਾ ਵੀ ਹੈ ਕਿਸੇ ਖਿੱਤੇ 'ਚ ਵੀ ਦੁਨੀਆ ਦੇ ਬੈਠਾ ਜੀ ਉਹ ਵੀ ਕਹੇਗਾ ਕਿ ਵੀ ਇਹ ਜਿਹੜਾ ਇਸ ਤੋਂ ਬਾਅਦ ਵੀ ਜੇ ਲੋਕ ਐਕਸੈਪਟ ਕਰ ਲੈਣ ਤਾਂ ਫਿਰ ਸਮਝੋ ਕਿ ਕੋਈ ਜ਼ਿੰਦਾ ਜ਼ਮੀਰ ਲੋਕ ਅਰਾਊਂਡ ਨਹੀਂ ਨੇ। ਔਰ ਜਦੋਂ ਅਸੀਂ ਕਸ਼ਮੀਰੀਆਂ ਦੀ ਗੱਲ ਕਰਦੇ ਹਾਂ ਉਹਨਾਂ ਦੀ ਜ਼ਿੰਦਾ ਜ਼ਮੀਰੀ, ਉਹਨਾਂ ਦੀ ਖਲੋਣ ਦੀ ਤਾਕਤ, ਤਿੰਨੋਂ ਹੀ ਚੀਜ਼ਾਂ ਮੈਂ ਅੱਜ ਹੀ ਡਾਕਟਰ ਅੰਬੇਦਕਰ ਦਾ ਇੱਕ ਕੋਟ ਦੇਖ ਰਿਹਾ ਸੀ, ਉਹਨੇ ਕਿਹਾ ਕਿ ਤਿੰਨ ਚੀਜ਼ਾਂ ਜੇ ਤੁਸੀਂ ਲੜਨਾ ਹੈ ਔਰ ਉਹਨਾਂ ਨੇ ਜਿਸ ਕਿਸਮ ਦੀ ਹੈਜੇਮਨੀ ਹਾਈ ਕਾਸਟ ਲੋਕਾਂ ਦੀ ਹੈ, ਜਿਸ ਕਿਸਮ ਦਾ ਜ਼ਾਤ ਪਾਤੀ ਸਿਸਟਮ ਹੈ, ਉਹਨੇ ਕਿਹਾ ਤਿੰਨ ਚੀਜ਼ਾਂ ਐਜੂਕੇਸ਼ਨ, ਆਰਗੇਨਾਈਜੇਸ਼ਨ ਐਂਡ ਐਜੀਟੇਸ਼ਨ। ਕਿ ਸਭ ਤੋਂ ਪਹਿਲਾਂ ਜ਼ਰੂਰੀ ਹੈ ਐਜੂਕੇਸ਼ਨ ਲੈਣਾ, ਐਜੂਕੇਟ ਹੋਣਾ ਜੀ। ਦੂਸਰਾ ਪਾਰਟ ਹੈ ਫਿਰ ਸੰਗਠਨ, ਆਰਗੇਨਾਈਜ਼ ਹੋਣਾ, ਫਿਰ ਹੈ ਐਜੀਟੇਸ਼ਨ। ਸੋ ਮੈਂ ਸਮਝਦਾ ਹਾਂ ਵੀ ਕਸ਼ਮੀਰੀਆਂ ਨੇ ਜਿਨ੍ਹਾਂ ਨੇ ਪਿਛਲੇ ਲਗਭਗ 70 ਸਾਲ ਤੋਂ ਸਤਤ ਆਪਣਾ ਸੰਘਰਸ਼ ਜਾਰੀ ਰੱਖਿਆ ਹੋਇਆ ਹੈ ਔਰ ਇਹ ਜਿਹੜੀ ਨਵੀਂ ਜਨਰੇਸ਼ਨ ਜਿਨ੍ਹਾਂ ਦੇ ਨੇ ਲੇਟੈਸਟ ਟੈਕਨੋਲੋਜੀ ਦੇ ਨਾਲ ਵੀ ਉਹ ਜੁੜੇ ਹੋਏ ਨੇ, ਦੁਨੀਆ 'ਚ ਕੀ ਹੋ ਰਿਹਾ ਇਸ ਬਾਰੇ ਵੀ ਉਹਨਾਂ ਨੂੰ ਪਤਾ ਹੈ ਜੀ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਔਰ ਕਸ਼ਮੀਰੀਆਂ ਦੀਆਂ ਪਹਿਲੀਆਂ ਜਨਰੇਸ਼ਨਸ ਨੇ ਬੱਚਿਆਂ ਤੱਕ ਬੱਚੀਆਂ ਤੱਕ ਇਸ ਗੱਲ ਨੂੰ ਪਹੁੰਚਾ ਦਿੱਤਾ ਹੈ ਕਿ ਉਹ ਗੁਲਾਮ ਨੇ। ਔਰ ਸੰਗਠਨ ਬੇਸ਼ੱਕ ਇਸ ਵੇਲੇ ਲੱਗਦਾ ਹੈ ਕਿ ਜੀ ਕੰਟਰੋਲ ਹੁਰੀਅਤ ਕਾਨਫਰੰਸ ਦਾ ਹੈ ਜਾਂ ਦੂਸਰਿਆਂ ਦਾ ਹੈ, ਕਾਂਗਰਸ ਦਾ ਹੈ ਜਾਂ PDP ਦਾ ਹੈ ਜਾਂ ਕਿਸੇ ਦਾ ਵੀ ਨਹੀਂ ਹੈ, ਹਕੀਕਤ ਇਹ ਹੈ। ਪਰ ਇਹਦੇ ਬਾਵਜੂਦ 1.5 ਮਹੀਨਾ ਕਰਫਿਊ ਨੂੰ ਸਸਟੇਨ ਕਰਨਾ, ਜਦੋਂ ਕਿ ਬਿਲਕੁਲ ਨੱਕ ਦੇ ਵਿੱਚ ਦਮ ਕੀਤਾ ਹੋਇਆ ਸਿਕਿਉਰਿਟੀ ਦਸਤਿਆਂ ਨੇ, ਹਜ਼ਾਰਾਂ ਜ਼ਖਮੀ ਹੋ ਕੇ ਵੀ ਜਿਹੜੇ ਬਾਰ-ਬਾਰ ਜਿਹੜੇ ਨੇ ਆਜ਼ਾਦੀ ਆਜ਼ਾਦੀ ਦੇ ਗੀਤ ਗਾਉਂਦੇ ਫਿਰ ਕਰਫਿਊ ਨੂੰ ਡਿਫਾਈ ਕਰਕੇ ਸੜਕਾਂ ਤੇ ਉਤਰ ਰਹੇ ਨੇ। ਇਹਨਾਂ ਨੂੰ ਕਹੋ ਜੀ ਕਿ ਆਪ ਮੁਹਾਰੇ ਠੀਕ ਹੈ ਕਿ ਵੀ ਜਿਹੜਾ ਰਿਐਕਸ਼ਨ ਹੁੰਦਾ ਹੈ ਕਿਸੇ ਸਿਚੁਏਸ਼ਨ 'ਚ ਉਹ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਐਪਰਪਟ ਹੋਇਆ, ਲੇਕਿਨ ਇਸ ਦੇ ਪਿੱਛੇ ਭਾਵੇਂ ਲੂਜ਼ ਸੰਗਠਨ ਹੈ ਜਾਂ ਇੱਕ ਤੌਰ ਤਰੀਕਾ ਹੈ ਜਿਹੜਾ ਕਿ ਭਾਰਤੀ ਫੌਜ ਔਰ ਦੂਸਰਿਆਂ ਦਾ ਉਹਨਾਂ ਨੂੰ ਸਮਝ ਆ ਚੁੱਕਾ ਹੈ ਵੀ ਇਹਨਾਂ ਨੇ ਕੀ ਕੀ ਕਰਨਾ ਹੈ ਔਰ ਉਹਨੂੰ ਕਾਊਂਟਰ ਕਰਨ ਦੇ ਲਈ ਤਿਆਰ ਨੇ। ਔਰ ਐਜੀਟੇਸ਼ਨ ਦਾ ਮੈਂ ਸਮਝਦਾ ਵੀ ਇਸ ਮਾਮਲੇ ਦੇ ਵਿੱਚ ਆਰਗੇਨਾਈਜੇਸ਼ਨ ਔਰ ਐਜੀਟੇਸ਼ਨ ਦੋਨੋਂ ਹੀ ਇੱਕ ਦੂਜੇ ਦੇ ਵਿੱਚ ਓਤ-ਪੋਤ ਨੇ ਔਰ ਕੁੱਲ ਮਿਲਾ ਕੇ ਪਤਾ ਨਹੀਂ ਲੱਗ ਰਿਹਾ ਨਾ ਭਾਰਤੀ ਹਾਕਮਾਂ ਨੂੰ, ਨਾ ਉਹਨਾਂ ਦੀਆਂ ਏਜੰਸੀਆਂ ਨੂੰ, ਨਾ ਕਸ਼ਮੀਰ ਦੇ ਵਿੱਚ ਜਿਹੜੀ ਉਹਨਾਂ ਨੇ ਇਹ ਆਪਣੀ ਹੱਥ ਠੋਕੀ ਸਰਕਾਰ ਬਣਾਈ ਹੈ ਕਿ ਇਸ ਸਥਿਤੀ ਦੇ ਨਾਲ ਉਹ ਕਿਵੇਂ ਨਿਬੜਨ। ਕਿਉਂਕਿ ਜੇ ਕੋਈ ਇੱਕ ਲੀਡਰ ਹੋਏ, ਇੱਕ ਬੰਦਾ ਹੋਏ, ਉਹਨੂੰ ਦਬਾ ਲੈਣ, ਚੁੱਪ ਕਰਾ ਦੇਣ, ਉਸ ਦਾ ਕਨੈਕਸ਼ਨ ਕੱਟ ਦੇਣ, ਪਰ ਜਦੋਂ ਆਜ਼ਾਦੀ ਦੀ ਆਵਾਜ਼ ਹਰ ਘਰ ਦੇ ਵਿੱਚੋਂ ਗੂੰਜ ਰਹੀ ਹੈ ਤੇ ਫਿਰ ਇਹਨਾਂ ਦੇ ਲਈ ਇਹ ਇੱਕ ਜਿਹੜਾ ਔਖਾ ਰਾਗ ਬਣਿਆ ਹੋਇਆ ਹੈ। ਔਰ ਇਸ ਸਾਰੇ 'ਚ ਜਦੋਂ ਕਿ ਇੱਕ ਪਾਸੇ ਮਲਮ ਲਾਉਣ ਦੀ ਗੱਲ ਹੋ ਰਹੀ ਸੀ, ਇੱਕ ਪਾਸੇ ਇਹ ਆਵਾਜ਼ ਸੀ ਕਿ ਭਾਈ ਉਸ ਗੱਲਬਾਤ ਸ਼ੁਰੂ ਕਰੋ, ਹੱਲ ਲੱਭੋ ਮਸਲੇ ਦਾ। ਸਾਰਾ ਮੀਡੀਆ ਕਹਿ ਰਿਹਾ ਸੀ ਕਿ ਅਸੀਂ ਕਸ਼ਮੀਰੀਆਂ ਦੇ ਦਿਲ ਔਰ ਦਿਮਾਗ ਦੋਨੋਂ ਲੂਜ਼ ਕਰ ਲਏ ਨੇ ਜੀ। ਔਰ ਉਸ ਹਾਲਤ ਦੇ ਵਿੱਚ ਜਿੱਥੇ ਕਿ ਭਾਵੇਂ ਮੋਮੋ ਠੱਗਣਾ ਬਣ ਕੇ ਹੀ ਹੋਮ ਮਿਨਿਸਟਰ ਇਹ ਕਹਿ ਰਿਹਾ ਹੈ ਕਿ ਜੇ ਕਸ਼ਮੀਰ ਦਾ ਮਸਲਾ ਹੱਲ ਹੁੰਦਾ ਹੈ ਤੇ ਭਾਰਤ ਹੈ, ਭਾਰਤ ਕਸ਼ਮੀਰ ਬਿਨਾਂ ਨਹੀਂ ਹੈ ਔਰ ਕਸ਼ਮੀਰ ਭਾਰਤ ਬਿਨਾਂ ਨਹੀਂ, ਭਾਵੇਂ ਇਹਦਾ ਇੱਕ ਬੜਾ ਜਾਲਸਾਜ਼ੀ ਵਾਲੀ ਸਟੇਟਮੈਂਟ ਹੈ ਪਰ ਉਹਨੇ ਵੀ ਇਹਨੂੰ ਪ੍ਰਾਇੋਰਟੀ ਦਿੱਤੀ। ਔਰ ਹੁਣ ਇਸ ਬੀਬੀ ਮਹਿਬੂਬਾ ਨੇ ਕੀ ਕਿਹਾ ਉਸ ਪ੍ਰੈਸ ਕਾਨਫਰੰਸ, ਜਿਸ ਨੂੰ ਕੋਈ ਵੀ ਕਦੇ ਭੁੱਲ ਨਹੀਂ ਸਕਦਾ। ਲੋਕਾਂ ਦੇ ਕਈ ਵਾਰ ਮੂਵਮੈਂਟਸ ਦੇ ਖਿਲਾਫ ਬਿਆਨ ਵੀ ਹੁੰਦੇ ਨੇ, ਕਈ ਚੀਜ਼ਾਂ ਜਿਹੜੀਆਂ ਨੇ ਲੰਬੇ ਚੌੜੀਆਂ ਲਿਖਤਾਂ ਵੀ ਹੁੰਦੀਆਂ ਨੇ, ਪਰ ਕਈ ਵਾਰ ਇੱਕ ਅੱਧਾ ਫਿਕਰਾ ਇਸ ਕਿਸਮ ਦਾ ਹੁੰਦਾ ਹੈ ਜਿਹੜਾ ਦਿਲ ਨੂੰ ਜਿਹੜਾ ਉਹ ਜ਼ਖਮੀ ਕਰ ਦਿੰਦਾ ਔਰ
ਉਹਨੂੰ ਲੋਕ ਕਦੇ ਭੁੱਲਦੇ ਨਹੀਂ। ਔਰ ਅਕਸਰ ਅਸੀਂ ਜਿਹੜਾ ਉਹ ਫਰਾਂਸ ਦੇ ਹਵਾਲੇ ਨਾਲ ਗੱਲ ਕਰਦੇ ਹੁੰਦੇ ਆ ਕਿ ਭਾਈ ਜਦੋਂ ਲੋਕ ਜਿਹੜੇ ਨੇ ਉਹ ਐਜੀਟੇਟ ਕਰ ਰਹੇ ਨੇ, ਕਿਸਾਨ ਦੁਖੀ ਨੇ, ਉਹਨਾਂ ਨੇ ਆ ਕੇ ਜਿਹੜਾ ਮਹਿਲ ਨੂੰ ਘੇਰ ਲਿਆ ਉਹਦੇ ਨੀਰੋ ਦੇ, ਔਰ ਬਾਹਰ ਲੋਕ ਆਵਾਜ਼ਾਂ ਮਾਰ ਰਹੇ ਨੇ, ਰੌਲਾ ਪਾ ਰਹੇ ਨੇ, ਬ੍ਰੈਡ ਬ੍ਰੈਡ ਬ੍ਰੈਡ। ਤੇ ਅੰਦਰ ਉਹ ਰਾਣੀ ਪੁੱਛਦੀ ਆ ਉਹਨੂੰ, ਆਪਣੇ ਘਰ ਵਾਲੇ ਨੂੰ, ਰਾਜੇ ਨੂੰ, ਕਿ ਜੀ ਇਹ ਕੀ ਕਹਿੰਦੇ ਨੇ? ਕਹਿੰਦੇ ਕਿ ਉਹ ਬ੍ਰੈਡ ਕਹਿ ਰਹੇ ਨੇ। ਦੇ ਹੈਵ ਨੋ ਬ੍ਰੈਡ। ਉਹ ਕਹਿੰਦੇ ਨਾ, they don't have any bread. Why don't they eat cake? ਕਿ ਵੀ ਜੇ ਬ੍ਰੈਡ ਨਹੀਂ ਹੈ ਤੇ ਕੇਕ ਕਿਉਂ ਨਹੀਂ ਖਾਂਦੇ? ਹੁਣ ਇਹ ਗੱਲ ਭਾਵੇਂ ਕਹੀ ਨਹੀਂ ਕਹੀ, ਲੇਕਿਨ ਇਹ ਆ ਗਈ ਸਾਹਮਣੇ। ਔਰ ਫਿਰ ਜੋ ਕੁਝ ਉਸ ਜਿਹੜੀ ਹੈ ਰਾਜ ਖਾਨਦਾਨ ਦਾ ਲੋਕਾਂ ਨੇ ਕੀਤਾ, ਔਰ ਜਿਹੜਾ ਫ੍ਰੈਂਚ ਰੈਵੋਲੂਸ਼ਨ ਦਾ ਆਧਾਰ ਬਣਿਆ, ਇਸ ਇੱਕ ਸਟੇਟਮੈਂਟ ਨੂੰ ਕਈ ਥਾਵਾਂ ਤੇ ਕੋਟ ਕੀਤਾ ਗਿਆ ਵੀ ਇਵੇਂ ਕਿਹਾ ਜੀ। ਔਰ ਇਹ ਫਿਰ ਕਾਬਲੇ ਮੁਆਫੀ ਨਹੀਂ ਹੁੰਦੀਆਂ ਇਸ ਕਿਸਮ ਦੀਆਂ ਗੱਲਾਂ। ਹੁਣ ਇਸੇ ਤਰ੍ਹਾਂ ਅਸੀਂ ਆਪਣੀ ਮੂਵਮੈਂਟਸ ਦੇ ਹਵਾਲੇ ਨਾਲ ਦੇਖਦੇ ਹਾਂ, ਗਿਆਨੀ ਜ਼ੈਲ ਸਿੰਘ ਜਦੋਂ ਐਜ਼ ਏ ਪ੍ਰੈਜ਼ੀਡੈਂਟ ਉਹ ਦਰਬਾਰ ਸਾਹਿਬ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਆਇਆ, ਔਰ ਉਹਨੇ ਜਾ ਕੇ ਉੱਥੇ ਕਿਹਾ ਕਿ ਵੀ ਗੱਲ ਇਹ ਨਹੀਂ ਹੈ ਵੀ ਉੱਥੇ ਫੌਜੀ ਕਾਰਵਾਈ ਹੋਈ, ਸਵਾਲ ਇਹ ਉੱਥੇ ਹਥਿਆਰ ਕਿਵੇਂ ਪਹੁੰਚੇ। ਹੁਣ ਇਹ ਗੱਲ ਭਾਵੇਂ ਮੁੜ ਕੇ ਉਹ ਤਨਖਾਹੀਆ ਬਣਿਆ, ਉਸਨੇ ਤਰਲੋਚਨ ਸਿੰਘ ਨੂੰ ਵਰਤ ਕੇ ਆਪਣੇ ਆਪ ਨੂੰ ਕਢਾ ਵੀ ਲਿਆ, ਲੇਕਿਨ ਇਹ ਗੱਲ, ਔਰ ਜਿਹੜੇ ਵੀ ਅੱਜ ਕਦੇ ਡਿਫੈਂਡ ਕਰਨਾ ਚਾਹੁੰਦੇ ਨੇ ਉਹਦੀ ਪਿੱਛੇ ਜੇ ਡਾਟਰ ਜਿਹੜੀ ਹੈ ਡਾਕਟਰ ਗੁਰਦੀਪ ਕੌਰ, ਇਹ ਉਹ ਨਹੀਂ ਜੀ ਗਿਆਨੀ ਜੀ ਨੂੰ ਇਹ ਨਹੀਂ ਸੀ ਪਤਾ, ਉਹ ਨਹੀਂ ਸੀ ਪਤਾ, ਲੇਕਿਨ ਜਿਹੜੀ ਚੀਜ਼ ਔਨ ਰੈਕਰਡ ਸੀ ਕਿ ਭਾਈ ਉਸ ਤੋਂ ਬਾਅਦ ਜਦੋਂ ਕਿ ਹੋ ਕੇ ਗਿਆ, ਪਹਿਲਾ ਐਡਰੈਸ ਜਿਹੜਾ ਉਹਨੇ ਨੇਸ਼ਨ ਨੂੰ ਕੀਤਾ, ਬਜਾਏ ਕਿ ਉਹਦੇ 'ਚ ਉਹ ਐਪੋਲੋਜੈਟਿਕ ਹੁੰਦਾ ਜਾਂ ਉਸ ਦੇ ਰਵੱਈਏ 'ਚ ਕੋਈ ਨਰਮੀ ਹੁੰਦੀ, ਉਹ ਇਹ ਜਿਹੜਾ ਕਹਿ ਰਿਹਾ ਸੀ ਜੀ ਹਥਿਆਰ ਅੰਦਰ ਗਏ ਕਿਵੇਂ, ਔਰ ਗਵਰਨਰ ਨੂੰ ਨੈਕਸਟ ਡੇ ਰਿਜ਼ਾਈਨ ਕਰਨਾ ਪਿਆ ਸੀ। ਔਰ ਇਸ ਕਿਸਮ ਦੇ ਵਾਕਿਆਤ ਜਦੋਂ 1988 ਦੇ ਵਿੱਚ ਫਲੱਡਸ ਲਿਆਂਦੇ ਗਏ ਪੰਜਾਬ ਦੇ ਵਿੱਚ, ਇੱਕਦਮ ਮੀਂਹ ਪੈ ਰਿਹਾ ਸੀ, ਉਹਦੇ ਪਾਖੜੇ ਦੇ ਕੁਝ ਬੈਰਾਜ ਖੋਲ ਦਿੱਤੇ, 10,000 ਤੋਂ ਜ਼ਿਆਦਾ ਲੋਕ ਡੁੱਬ ਕੇ ਮਰ ਗਏ, 1 ਲੱਖ ਤੋਂ ਜ਼ਿਆਦਾ ਪਸ਼ੂ ਮਰ ਗਏ। ਔਰ ਭਜਨ ਲਾਲ ਜਿਹੜਾ ਉਸ ਵੇਲੇ ਐਗਰੀਕਲਚਰ ਮਿਨਿਸਟਰ ਸੀ ਇੰਦਰਾ ਗਾਂਧੀ ਕੈਬਨਿਟ ਦੇ ਵਿੱਚ, ਇਹਦੇ ਰਾਜੀਵ ਗਾਂਧੀ ਦੀ ਕੈਬਨਿਟ, ਉਹਨੇ ਜਿਹੜਾ ਆ ਕੇ ਉਹਨੇ ਹੈਲੀਕਾਪਟਰ ਤੇ ਦੌਰਾ ਕੀਤਾ ਔਰ ਜਾ ਕੇ ਉਹਨੇ ਬਿਆਨ ਦਿੱਤਾ। ਉਹਨੇ ਕਿਹਾ ਜੀ ਪੰਜਾਬ ਦੇ ਕਿਸਾਨ ਬਹੁਤ ਖੁਸ਼ ਨੇ ਕਿ ਇੰਨਾ ਪਾਣੀ ਹੁਣ ਆ ਗਿਆ ਖੇਤਾਂ ਦੇ ਵਿੱਚ ਕਿ ਅਗਲੀ ਫਸਲ ਬਹੁਤ ਵਧੀਆ ਹੋਏਗੀ। ਹੁਣ ਇਹ ਹੁੰਦਾ ਜਿਹਨੂੰ ਕਹਿੰਦੇ ਨੇ ਜ਼ਖਮਾਂ ਤੇ ਲੂਣ ਛਿੜਕਣਾ, ਔਰ ਜਿਸ ਦੀ ਕਦੇ ਮੁਆਫੀ ਨਹੀਂ ਹੁੰਦੀ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਕਈ ਵਾਰ ਗਲਤ ਬਿਆਨੀ ਕਿਵੇਂ ਹੁੰਦੀ ਹੈ, ਜਿਵੇਂ ਗਿਆਨੀ ਕਿਰਪਾਲ ਸਿੰਘ ਜਥੇਦਾਰ ਅਕਾਲ ਤਖਤ ਜੂਨ 84 ਤੋਂ ਬਾਅਦ ਘੱਲੂਘਾਰੇ ਬਾਅਦ ਪਹਿਲਾਂ ਉੱਥੇ ਖਲੋਤਾ ਔਰ ਉਹ ਬਿਆਨ ਦੇ ਰਿਹਾ ਕਿ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਉਸ ਤੇ ਹਮਲਾ ਵੀ ਹੋਇਆ ਔਰ ਉਹਨੂੰ ਕਦੇ ਵੀ ਉਹ ਜਿੱਥੇ ਗਿਆ ਹਾਲਾਂ ਲਿਖਾਰੀ ਸੀ, ਉਹਨੇ ਕਈ ਕੁਛ ਜਿਹੜਾ ਉਹ ਆਪਣਾ ਕਵਰ ਅਪ ਕਰਨ ਦੀ, ਲੇਕਿਨ ਜਿੱਥੇ ਜਾਂਦਾ ਸੀ ਲੋਕ ਉਹਨੂੰ ਇਹੀ ਕਹਿ ਕੇ ਕਹਿੰਦੇ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਫਿਰ ਜਗਦੇਵ ਸਿੰਘ ਤਲਵੰਡੀ, ਮੈਨੂੰ ਯਾਦ ਹੈ ਵੀ ਅਕਾਲੀ ਦਲ ਦਾ ਪ੍ਰੈਜ਼ੀਡੈਂਟ, ਔਰ ਉਸ ਅਕਾਲੀ ਕਾਨਫਰੰਸ ਜਿਹੜੀ 1978 ਦੇ ਵਿੱਚ ਲੁਧਿਆਣੇ ਦੇ ਵਿੱਚ ਹੋਈ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ 13 ਸਿੰਘ ਸ਼ਹੀਦ ਹੋ ਚੁੱਕੇ ਸਨ 13 ਅਪ੍ਰੈਲ 1978 ਨੂੰ, ਔਰ ਇਹ ਮੰਗ ਸੀ ਕਿ ਅਵਤਾਰ ਬਾਣੀ ਯੁੱਗ ਪੁਰਸ਼ ਦੇ ਉੱਤੇ ਜਿਹੜੀਆਂ ਨਰਕਤਾਰੀਆਂ ਦੀਆਂ ਕਿਤਾਬਾਂ ਨੇ ਉਹਨਾਂ ਤੇ ਪਾਬੰਦੀ ਹੋਏ ਔਰ ਸਜ਼ਾਵਾਂ ਦਿੱਤੀਆਂ ਜਾਣ ਦੋਸ਼ੀਆਂ ਨੂੰ, ਪ੍ਰੋਪਰ ਟ੍ਰਾਇਲ ਚੱਲੇ। ਔਰ ਉਸ ਇਕੱਠ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਜਿਹੜਾ, ਕਿਉਂਕਿ ਸਟੇਜ ਦੀ ਉੱਤੇ ਚੰਦਰ ਸ਼ੇਖਰ ਇਹ ਸਾਰੇ ਲੋਕ ਬੈਠੇ ਸੀ, ਔਰ ਉਹਨਾਂ ਨੇ ਜਿਹੜਾ ਜਦੋਂ ਸੁਰਜੀਤ ਸਿੰਘ ਬਰਨਾਲਾ ਜਿਹੜਾ ਕਿ ਮਿਨਿਸਟਰ ਸੀ ਉਸ ਵੇਲੇ ਦੀ ਕੈਬਨਿਟ ਦੇ ਵਿੱਚ ਮੁਰਾਰਜੀ ਦੇਸਾਈ ਦੀ, ਬੋਲਣ ਦੇ ਲਈ ਜਦੋਂ ਖਲੋਤਾ ਲੋਕਾਂ ਨੇ ਰੌਲਾ ਪਾਇਆ ਕਿ ਨਿਰੰਕਾਰੀ ਨਿਰੰਕਾਰੀ, ਔਰ ਉਸ ਸਾਰੇ 'ਚ ਫਿਰ ਜਿਹੜਾ ਉਹ ਸੰਗਤ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਇਹ ਜਗਦੇਵ ਸਿੰਘ ਤਲਵੰਡੀ, ਇਹ ਅਕਾਲੀ ਦਲ ਦਾ ਪ੍ਰਧਾਨ ਸੀ ਜਿਹਦਾ ਇੱਕ ਦਿਨ ਪਹਿਲਾਂ ਹਾਥੀ ਤੇ ਜਲੂਸ ਨਿਕਲਿਆ ਸੀ, ਉਹ ਸਟੇਜ ਦੇ ਉੱਤੇ ਆਇਆ ਔਰ ਇਹਨੇ ਆਂਦਿਆਂ ਹੀ ਉਹਨੇ ਕਿਹਾ ਜੀ ਹੁਣ ਮੰਗ ਹੋ ਰਹੀ ਹੈ ਜੀ 13 ਅਪ੍ਰੈਲ 78 ਨੂੰ ਸਿੱਖ ਉੱਥੇ ਮਾਰਤੇ ਔਰ ਇਵੇਂ ਹੋ ਗਿਆ। ਉਹਨਾਂ ਨੂੰ ਭੇਜਿਆ ਕਿਨੇ ਸੀ ਉੱਥੇ ਅੰਬ ਲੈਣ ਗਏ ਸੀ ਜੀ। ਹੁਣ ਇਹ ਜਿਹੜਾ ਪਾਠ ਸੀ ਉਦੋਂ ਤਲਵੰਡੀ ਦਾ ਸਿਤਾਰਾ ਬੁਲੰਦ ਹੁੰਦਾ ਸੀ, ਬਾਦਲ ਦੂਜੇ ਤੀਜੇ ਵੀ ਉਸ ਤੋਂ ਘਬਰਾਉਂਦੇ ਸੀ। ਇਹ ਸਟੇਟਮੈਂਟ ਜਿਹੜੀ ਹੈ ਉਸ ਨੇ, ਔਰ ਉਸ ਤੋਂ ਬਾਅਦ ਫਿਰ ਉਹਦਾ ਡਿਕਲਾਈਨ ਹੁੰਦਾ ਚਲਾ ਗਿਆ ਔਰ ਫਿਰ ਬਿਲਕੁਲ ਜ਼ਲੀਲ ਹੋ ਕੇ ਹੀ ਉਹ ਮਰਿਆ, ਕਿਉਂਕਿ ਇਹ ਜਿਹੜੇ ਕੁਝ ਪਾਰਟ ਹੁੰਦੇ ਨੇ ਜਦੋਂ ਲੋਕਾਂ ਦੀ ਸੈਂਸਿਟੀਵਿਟੀ ਦਾ ਲੈਵਲ
ਔਰ ਤੁਸੀਂ ਜਦੋਂ ਉਹਨਾਂ ਦੇ ਉੱਤੇ ਇਸ ਕਿਸਮ ਦੀ ਚੋਟ ਕਰਦੇ ਹੋ, ਔਰ ਮੈਂ ਸਮਝਦਾ ਵੀ ਜੋ ਕੁਝ ਇਸ ਬੀਬੀ ਨੇ ਕਿਹਾ ਜੀ, ਇਹ ਜੇ ਇਹਨੂੰ ਕਹਿਣਾ ਹੋਏ ਤਾਂ ਨਾ ਕਾਬਲੇ ਮੁਆਫੀ ਹੈ, ਈਵਨ ਲੋਕਤੰਤਰ ਦੀ ਜ਼ਬਾਨ ਦੇ ਵਿੱਚ ਵੀ। ਔਰ ਹੁਣ ਬੀਬੀ ਨੇ ਕੀ ਕਿਹਾ, ਹੁਣ ਜ਼ਾਹਰ ਹੈ ਕਿ ਪੱਤਰਕਾਰ ਜਿਹੜੇ ਨੇ, ਜੇ ਕਸ਼ਮੀਰ ਘਾਟੀ ਦੇ ਵਿੱਚ ਇਹਦੇ ਘਰ 'ਚ ਪ੍ਰੈਸ ਕਾਨਫਰੰਸ ਹੈ, ਸਾਰੇ ਐਕ੍ਰੈਡਿਟਡ ਜਰਨਲਿਸਟ ਹੋਣਗੇ, 4-4 ਵਾਰੀ ਤਲਾਸ਼ੀਆਂ ਦੇ ਕੇ ਉਹਨਾਂ ਦੇ ਜਿਹੜਾ ਅੰਦਰ ਭੇਜਿਆ ਹੋਏਗਾ ਉਹਨਾਂ ਨੂੰ, ਕਿਉਂਕਿ ਜਦੋਂ ਐਡਰੈਸ ਵੀ ਕਰ ਰਹੀ ਹੈ, ਬਾਈ ਨੇਮ ਬੁਲਾ ਰਹੀ ਹੈ ਉਹਨਾਂ ਨੂੰ, ਸਾਰੇ ਰੈਗੂਲਰ। ਜੀ, ਹੁਣ ਜਿੱਥੇ ਇੰਨਾ ਮੌਤ ਦਾ ਨਾਚ ਹੋ ਰਿਹਾ ਹੋਏ, ਇਹ ਨਹੀਂ ਹੈ ਕਿ ਹੋਇਆ ਹੋਏ, ਅੱਜ ਵੀ ਹੋ ਰਿਹਾ ਹੋਏ, 2 ਦਿਨ ਪਹਿਲਾਂ ਵੀ ਜਿਹੜਾ ਜੇ ਉੱਥੇ ਮੌਤ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ। ਹੁਣ ਉੱਥੇ ਜੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਭਾਈ ਤੁਹਾਡੀਆਂ ਜਿਹੜੇ ਸਿਕਿਉਰਿਟੀ ਦਸਤੇ ਨੇ ਉਹ ਕੀ ਕਰ ਰਹੇ ਨੇ, ਔਰ ਇੱਕ ਨੇ ਪੁੱਛਿਆ ਕਿ ਵੀ 2010 ਦੇ ਵਿੱਚ ਜਦੋਂ ਉੱਥੇ ਹਿੰਸਾ ਹੋਈ ਹੈ ਉਦੋਂ ਤੁਸੀਂ ਉਹਨਾਂ ਦਾ ਕੇਸ ਚੁੱਕਿਆ ਸੀ, ਔਰ ਹੁਣ, ਔਰ ਉਹ ਇੱਕਦਮ ਇੰਨੀ ਤੈਸ਼ ਦੇ ਵਿੱਚ ਆ ਜਾਂਦੀ ਹੈ ਔਰ ਉਹਨੂੰ ਬਿਲਕੁਲ ਭੁੱਲ ਜਾਂਦਾ ਹੈ ਕਿ ਵੀ ਉਹ ਕਸ਼ਮੀਰਨ ਹੈ, ਕਸ਼ਮੀਰ ਦੀ ਮੁੱਖ ਮੰਤਰੀ ਹੈ, ਔਰ ਉਹ ਆਪਣੇ ਲੋਕ ਜਿਹੜਾ ਇੰਨਾ ਬਲੱਡ ਉਸ ਧਰਤੀ ਦੇ ਉੱਤੇ ਡੁੱਲ ਰਿਹਾ ਹੈ ਔਰ ਉਹ ਕਿਸ ਕਿਸਮ ਦੀ ਜ਼ਬਾਨ ਇਸਤੇਮਾਲ ਕਰ ਰਹੀ ਹੈ। ਔਰ ਇਹ ਸਾਰੇ ਹੀ ਮੀਡੀਆ ਨੇ ਰਿਪੋਰਟ ਕੀਤਾ, ਮੈਂ ਪ੍ਰਿੰਟ ਮੀਡੀਆ ਦੀ ਇਕਨੋਮਿਕ ਟਾਈਮਸ ਦੀ ਸਟੋਰੀ ਕੱਢੀ ਹੈ ਔਰ ਇਸ ਦੀ ਹੈਡਲਾਈਨ ਹੈ, ਦੋਜ਼ ਕਿਲਡ ਇਨ ਕਸ਼ਮੀਰ had not gone to buy milk toffees, ਮਹਿਬੂਬਾ ਮੁਫਤੀ। ਜੀ, ਹੁਣ ਇਹਦਾ ਇਹ ਕਹਿਣਾ ਹੈ ਕਿ ਵੀ ਜਿਹੜੇ ਮਾਰੇ ਗਏ ਸੁਰੱਖਿਆ ਦਸਤਿਆਂ ਦੀਆਂ ਗੋਲੀਆਂ ਨਾਲ, ਉਹ ਫੌਜੀ ਕੈਂਪਾਂ ਦੇ ਵਿੱਚ ਟੌਫੀਆਂ ਲੈਣ ਗਏ ਸੀ, ਉੱਥੇ ਉਹ ਦੁੱਧ ਲੈਣ ਗਏ ਸੀ। ਇਹ ਜ਼ਬਾਨ ਜਿਹੜੀ ਲੋਕਾਂ ਦੀ ਜਿਹੜੀ ਹੈ ਉਹ ਨੁਮਾਇੰਦਾ ਬਣ ਕੇ ਆਈ ਹੋਈ ਹੈ, ਇਹ ਤਾਂ ਸੱਚਮੁੱਚ ਕੌਣ ਇਹਨੂੰ ਟੋਲਰੇਟ ਕਰੇਗਾ। ਔਰ ਮੈਂ ਸਮਝਦਾ ਹਾਂ ਵੀ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਮੈਂ ਜਿਉਂ ਹੀ ਇਹ ਉੱਠਦਿਆਂ ਸਟੇਟਮੈਂਟ ਦੇਖੀ, ਮੈਂ ਕਿਹਾ ਕਿ ਵੀ ਇਹ ਨਾ ਕਾਬਲੇ ਮੁਆਫੀ ਜੀ। ਤੇ ਜਿਨ੍ਹਾਂ ਦੇ ਨਾਲ ਵਾਪਰਿਆ, ਜਿਹੜੇ ਸੱਚਮੁੱਚ ਉਸ ਧਰਤੀ ਨਾਲ ਜੁੜੇ ਹੋਏ ਨੇ, ਉਹਨਾਂ ਦੇ ਦਿਲਾਂ ਤੇ ਕੀ ਗੁਜ਼ਰੀ ਹੈ ਔਰ ਕੀ ਗੁਜ਼ਰ ਰਹੀ ਹੋਏਗੀ। ਹੁਣ ਇਹ ਸ੍ਰੀਨਗਰ ਦੀ ਡੇਟਲਾਈਨ ਦੀ ਖਬਰ ਹੈ, ਚੀਫ ਮਿਨਿਸਟਰ ਮਹਿਬੂਬਾ ਮੁਫਤੀ ਔਨ ਥਰਸਡੇ justified the killings by security forces in the ongoing unrest in Kashmir Valley, saying those hit by bullets or pellets had not gone to fetch milk or toffees। ਕਿ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਨੇ ਵੀਰਵਾਰ ਜਿਹੜੇ ਸੁਰੱਖਿਆ ਦਸਤਿਆਂ ਵੱਲੋਂ ਮਾਰੇ ਗਏ ਲੋਕ ਨੇ ਉਹਨਾਂ ਨੂੰ ਨਿਆਂ ਸੰਗਤ ਠਹਿਰਾਉਂਦਿਆਂ ਇਹ ਕਿਹਾ ਕਿ ਵੀ ਜਿਹੜੇ ਗੋਲੀਆਂ ਦੇ ਨਾਲ ਜਾਂ ਪੈਲਟਸ ਦੇ ਨਾਲ ਮਾਰੇ ਗਏ ਨੇ ਉਹ ਉੱਥੇ ਕੋਈ ਦੁੱਧ ਜਾਂ ਟੌਫੀਆਂ ਲੈਣ ਨਹੀਂ ਸੀ ਗਏ। Addressing a press conference here with Union Home Minister Rajnath Singh, Mehbooba faced some tough questions from reporters and was asked how could she justify the alleged disproportionate use of force against protesters when as opposition leader she had criticized the government in 2010 for civilian killings। ਮੈਂ ਪਹਿਲਾਂ ਹੀ ਇਹ ਕਹਿ ਚੁੱਕਾ ਕਿ ਉਹਨੂੰ ਪੁੱਛਿਆ ਰਿਪੋਰਟਰਾਂ ਨੇ ਕਿ ਵੀ 2010 ਦੇ ਵਿੱਚ ਸਿਵਿਲੀਅਨ ਮਾਰੇ ਗਏ ਸੀ, ਉਹ ਤੇ ਹੁਣ ਉਹੀ ਅਨਪ੍ਰੋਪੋਰਸ਼ਨੇਟ ਸਿਕਿਉਰਿਟੀ ਫੋਰਸਿਸ ਦਾ ਵਰਤਾਰਾ, ਇਹਨੂੰ ਕਿਵੇਂ ਤੁਸੀਂ ਨਿਆਂ ਸੰਗਤ ਠਹਿਰਾ ਸਕਦੇ ਹੋ। ਚੀਫ ਮਿਨਿਸਟਰ ਗਾਟ ਐਂਗਰੀ ਐਂਡ ਆਸਕਡ ਅ ਰਿਪੋਰਟਰ ਨਾਟ ਟੂ ਕੰਪੇਅਰ ਦਾ ਟੂ ਸਿਚੁਏਸ਼ਨ, ਕਿ ਇਹਨਾਂ ਦਾ ਕੋਈ ਆਪਸ ਦੇ ਵਿੱਚ ਮੁਕਾਬਲਾ ਨਹੀਂ ਹੈ। ਯੂ ਆਰ ਰੋਂਗ, what happened in 2010 had a reason, ਤੁਸੀਂ ਗਲਤ ਹੋ, ਜੋ 2010 ਚ ਹੋਇਆ ਉਹਦਾ ਰੀਜ਼ਨ ਹੈ। There was a fake encounter in Machli. 3 civilians were killed. Today 3 militants were killed in an encounter, and how is the government to be blamed for that? ਹੁਣ ਉਹ ਇਹ ਕਹਿ ਰਹੇ ਜਦੋਂ ਸਿਵਿਲੀਅਨ ਮਾਰੇ ਗਏ ਸੀ, ਹੁਣ ਮਿਲੀਟੈਂਟ ਮਾਰੇ ਗਏ ਨੇ। ਜਿਹੜੇ 70 ਮਾਰੇ ਨੇ ਤੁਹਾਡੇ ਸੁਰੱਖਿਆ ਦਸਤਿਆਂ ਨੇ, ਉਹ ਮਿਲੀਟੈਂਟ ਨੇ, ਉਹਨਾਂ ਦੇ ਵਿੱਚ ਕੋਈ ਟੀਚਰ ਹੈ, ਪ੍ਰੋਫੈਸਰ ਹੈ, ਆਮ ਸਟੂਡੈਂਟ ਨੇ, ਜਿਹੜੇ ਅੰਨੇ ਹੋਏ ਨੇ ਸੈਂਕੜੇ ਆ। 4 ਸਾਲ ਦੀ ਬੱਚੀ ਹੈ, 12-13 ਸਾਲ ਦੀ ਬੱਚੀ ਹੈ। ਹੁਣ ਇਹ ਚੀਫ ਮਿਨਿਸਟਰ ਉਹਨੂੰ ਜਸਟੀਫਾਈ ਕਰ ਰਹੀ ਹੈ। ਫਿਰ ਉਹ ਕਹਿੰਦੇ she said that people came out on the roads after the July 8 killings of Hizbul Mujahideen commander Burhan Wani and even though the government had imposed a strict curfew, ਕਿ ਜੇ ਅਸੀਂ ਤਾਂ ਕਰਫਿਊ ਲਾਇਆ ਸੀ, ਇਹ ਲੋਕਾਂ ਦਾ ਕਸੂਰ ਹੈ, ਲੋਕ ਕਿਉਂ ਬਾਹਰ ਨਿਕਲ ਆਏ। had a kid gone to buy a toffee from an army camp, ਕਿ ਇੱਕ ਬੱਚੇ ਜਿਹੜੇ ਕਿਡ ਨੇ ਜਿਹੜਾ ਮਾਰਿਆ ਗਿਆ ਉਹ ਆਰਮੀ ਕੈਂਪ ਚੋਂ ਟੌਫੀ ਲੈਣ ਗਿਆ ਸੀ। A 15-year-old boy who attacked a police station in South Kashmir, had he gone to buy milk, ਕਿ ਇਹ ਜਿਹੜਾ 15 ਸਾਲਾਂ ਦਾ ਮੁੰਡਾ ਜਿਹਨੇ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਉੱਥੇ ਦੁੱਧ ਲੈਣ ਗਿਆ ਸੀ। ਜੀ, ਡੋਂਟ ਕੰਪੇਅਰ ਦਾ ਟੂ, ਇਹਨਾਂ ਦੋਨਾਂ ਦਾ ਮੁਕਾਬਲਾ ਨਾ ਕਰੋ।
ਫਿਰ ਉਹਨੇ ਜਿਹੜਾ ਆਪਣੀ ਆਪ ਨੂੰ ਜਸਟੀਫਾਈ ਕਰਦਿਆਂ ਇਹ ਕਿਹਾ ਕਿ ਜਿਨ 95% ਲੋਕ ਜਿਹੜੇ ਨੇ ਉਹ ਹਿੰਸਾ ਨਹੀਂ ਚਾਹੁੰਦੇ, ਸ਼ਾਂਤੀ ਚਾਹੁੰਦੇ ਨੇ, ਔਰ ਇਹ ਜਿਹੜਾ ਡਾਇਲੌਗ ਹੋਣਾ ਚਾਹੀਦਾ ਔਰ ਇਹੀ ਉਹਦਾ ਹੱਲ ਹੈ। ਹੁਣ ਇਸ ਦੀ ਕੀ ਮੁਆਫੀ ਹੈ ਜਾਂ ਇਸ ਦਾ ਕੀ ਅੰਜਾਮ ਹੋਏਗਾ ਮੈਂ ਸਪੈਲ ਨਹੀਂ ਕਰਨਾ ਚਾਹੁੰਦਾ, ਪਰ ਇਸ ਕਿਸਮ ਦੇ ਬਿਆਨ ਲੋਕਾਂ ਦੀ ਯਾਦਾਸ਼ਤ ਚੋਂ, ਕਲੈਕਟਿਵ ਮੈਮਰੀ ਚੋਂ, ਇੰਡੀਵਿਜੂਅਲ ਮੈਮਰੀ ਚੋਂ ਕਦੇ ਕੱਢੇ ਨਹੀਂ ਜਾ ਸਕਦੇ। ਔਰ ਜਦੋਂ ਤੁਸੀਂ ਇਹਨਾਂ ਦਾ ਗੱਲਬਾਤ ਚੋਂ ਕੀ ਕੱਢਣਾ, ਹੁਣ ਇੱਕ ਖਬਰ ਹੋਰ ਸੀ, ਨਾਟ ਪੈਲਟ ਗਨਸ, ਚਿਲੀ ਬੇਸਡ ਪਾਵਾ ਸ਼ੈਲ ਲਾਈਕਲੀ। ਹੁਣ ਹੋਮ ਮਿਨਿਸਟਰ ਔਰ ਦੂਜੇ ਕਹਿ ਰਹੇ ਨਹੀਂ ਜੀ ਅਸੀਂ ਇਹ ਹੁਣ ਵਿਚਾਰ ਕਰ ਰਹੇ ਹਾਂ, ਇੱਕ ਕਮੇਟੀ ਬਿਠਾਈ ਆ, ਜੇ ਹੁਣੇ ਹੀ ਬਿਠਾਈ ਆ, ਜੇ ਸ਼ਾਇਦ ਮਹੀਨਾ ਲੱਗ ਜਾਏ, ਅਸੀਂ ਦੇਖਾਂਗੇ ਵੀ ਅਸੀਂ ਮਾਰਨ ਲਈ ਪੈਲਟ ਗਨਸ ਨਹੀਂ ਯੂਜ਼ ਕਰਾਂਗੇ, ਇਹ ਕੋਈ ਜਿਹੜੀਆਂ ਉਹਨਾਂ ਨੇ ਚਿਲੀ ਬੇਸਡ ਕੋਈ ਮਿਰਚਾਂ ਵਾਲੀਆਂ ਕੋਈ ਪਾਵਾ ਗਨਸ ਜਿਹੜੇ ਨੇ ਉਸ ਦਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸਤੇਮਾਲ ਕਰਾਂਗੇ। ਹੁਣ ਇਹ ਉਹੀ ਮਹਿਬੂਬਾ ਹੈ ਜਿਸ ਦੀ ਭੈਣ, ਜੇ ਮੈਂ ਉਹਦਾ ਨਾਂ ਗਲਤ ਨਾ ਲੈ ਰਿਹਾ ਹੋਵਾਂ, ਰੁਬਈਆ ਸ਼ਾਇਦ ਉਹਦਾ ਨਾਂ ਸੀ ਜੀ, ਕਿ ਉਸ ਨੂੰ ਜਿਹੜੇ ਅੱਜ ਜਿਨ੍ਹਾਂ ਨੂੰ ਇਹਨਾਂ ਨੇ ਅੱਤਵਾਦੀ ਸ਼ਬਦ ਇਸਤੇਮਾਲ ਕਰਦੇ ਨੇ ਉਹ ਲੈ ਗਏ ਸੀ ਕਿਡਨੈਪ ਕਰਕੇ, ਔਰ ਇਹਦਾ ਪਿਓ ਜਿਹੜਾ ਹੈ ਇਹ ਸ਼ਾਇਦ ਹੋਮ ਮਿਨਿਸਟਰ ਸੀ ਉਸ ਵੇਲੇ, ਔਰ ਉਸ ਵੇਲੇ ਦੀ ਹਕੂਮਤ ਨੇ ਇਹਦੀ ਭੈਣ ਨੂੰ ਜਾਂ ਹੋਮ ਮਿਨਿਸਟਰ ਦੀ ਡਾਟਰ ਨੂੰ ਜਿਹੜਾ ਬਚਾਉਣ ਦੇ ਲਈ ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀ ਉਹਨਾਂ ਨੇ ਲਿਸਟ ਦਿੱਤੀ ਸੀ ਕਿ ਆਹ ਜਿਹੜੇ ਬੰਦੇ ਤੁਸੀਂ ਫੜੇ ਹੋਏ ਨੇ ਜੇਲ੍ਹਾਂ 'ਚ ਨੇ ਇਹਨਾਂ ਨੂੰ ਛੱਡੋ, ਫਿਰ ਇਹਨੂੰ ਅਸੀਂ ਛੱਡਾਂਗੇ। ਔਰ ਇਹਨਾਂ ਨੇ ਹੋਮ ਮਿਨਿਸਟਰ ਹੁੰਦਿਆਂ ਇਹਦੇ ਪਿਓ ਨੇ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਸਾਰਿਆਂ ਨੂੰ ਛੱਡਿਆ ਸੀ ਔਰ ਇਹਦੀ ਭੈਣ ਜਿਹੜੀ ਆ ਉਹਦੀ ਰਿਲੀਜ਼ ਹੋਈ ਸੀ। ਹੁਣ ਇੱਕ ਪਾਸੇ ਜਦੋਂ ਅਸੀਂ ਆਪਣੇ ਟੱਬਰਾਂ ਦੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਹਾਂ, ਆਪਣੇ ਘਰ ਦੇ ਜੀਆਂ ਦੀ, ਫਿਰ ਤਾਂ ਦੇਸ਼ ਦਾ ਕਾਨੂੰਨ ਕੋਈ ਕਾਨੂੰਨ ਨਹੀਂ ਹੈ। ਫਿਰ ਅਸੀਂ ਨਹੀਂ ਕਹਿੰਦੇ ਕਿ ਜੀ ਲਾਅ ਇਜ਼ ਲਾਅ। ਇਹ ਦੁੱਧ ਲੈਣ ਗਏ ਸੀ, ਇਹ ਕੈਂਡੀਆਂ ਲੈਣ ਗਏ ਸੀ, ਟੌਫੀਆਂ ਲੈਣ ਗਏ ਸੀ। ਹੁਣ ਕੋਈ ਪੁੱਛੇ ਕਿ ਭਾਈ ਕਿੰਨੇ ਲੋਕ ਸਫਰ ਕਰਦੇ ਨੇ, ਕਿਡਨੈਪਰਸ ਹੋਣ, ਕੋਈ ਹੋਰ ਮਿਲੀਟੈਂਟ ਹੋਣ ਜਾਂ ਦੂਜਾ, ਕੀ ਤੇਰੀ ਭੈਣ ਕੋਈ ਬਹੁਤ ਸਪੈਸ਼ਲ ਸੀ ਜਿਹਦੇ ਲਈ ਦੇਸ਼ ਦਾ ਕਾਨੂੰਨ ਔਰ ਤੁਸੀਂ ਜਿਹਨਾਂ ਨੂੰ ਅੱਤਵਾਦੀ ਕਿਹਾ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਤੁਸੀਂ ਪ੍ਰੈਸੀਡੈਂਟ ਸੈੱਟ ਕੀਤਾ। ਉਸ ਤੋਂ ਬਾਅਦ ਫਿਰ ਕੰਧਾਰ ਹਾਈਜੈਕਿੰਗ ਹੋਈ ਜਿਹਦੇ 'ਚ ਜਿਹੜਾ ਫੋਰਨ ਮਿਨਿਸਟਰ ਜਸਵੰਤ ਸਿੰਘ ਸੀ ਜੀ, ਇਹਨਾਂ ਦੀ ਵਾਜਪਾਈ ਦੀ ਸਰਕਾਰ ਵੇਲੇ, ਉਹ ਖੁਦ ਜਿਹੜੇ ਉਹਨਾਂ ਨੇ ਮੰਗੇ ਕਿ ਵੀ ਆਹ ਬੰਦੇ ਛੱਡੋ, ਫਿਰ ਅਸੀਂ ਇਹ ਜਹਾਜ਼ ਜਿਹੜੇ ਹੈ ਇਹਦੇ ਵਾਲੇ ਮੁਸਾਫਰਾਂ ਨੂੰ ਛੱਡਾਂਗੇ, ਖੁਦ ਜਾ ਕੇ ਉੱਥੇ ਹਵਾਲੇ ਕੀਤੇ ਫੋਰਨ ਮਿਨਿਸਟਰ ਨੇ ਔਰ ਉਸ ਤੋਂ ਛਡਾ ਕੇ ਲਿਆਏ, ਕਿਉਂਕਿ ਇਹਦੇ ਪਿਓ ਦੇ ਵੇਲੇ ਜਿਹੜਾ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ ਸੀ ਕਿ ਜੀ ਕੋਈ ਨਹੀਂ, ਬੰਦੇ ਛਡਾਉਣ ਦੇ ਲਈ ਤੁਸੀਂ ਸਰੈਂਡਰ ਕਰ ਦਿਓ। ਹੁਣ ਇੱਕ ਪਾਸੇ ਤਾਂ ਆਪਣੇ ਟੱਬਰ ਦੇ ਲਈ ਇਹ ਅਪਰੋਚ ਹੈ ਜੀ, ਤੇ ਜੇ ਤੁਸੀਂ ਬਗਾਨੇ ਪੁੱਤ ਬਗਾਨੇ ਧੀਆਂ ਮਾਰ ਦਿੱਤੇ ਨੇ ਸੁਰੱਖਿਆ ਦਸਤਿਆਂ ਨੇ, ਉੱਥੇ ਤੁਹਾਨੂੰ ਲੱਗ ਰਿਹਾ ਹੈ ਕਿ ਜੀ ਇਹ ਜਿਹੜਾ ਉਹਨਾਂ ਨੂੰ ਤਾਂ ਮਾਰਨਾ ਹੀ ਸੀ ਜੀ, ਉਹ ਤਾਂ ਫੌਜੀ ਕੈਂਪ ਦੇ ਉੱਤੇ ਜੇ ਹਮਲਾ ਕਰਤਾ। ਹੁਣ ਇੱਕ 15 ਸਾਲਾਂ ਦਾ ਮੁੰਡਾ ਜਾਂ 13 ਸਾਲਾਂ ਦਾ, ਪੱਥਰ ਵੀ ਹੋਏ ਉਹਦੇ ਕੋਲ, ਮੰਨ ਲਓ ਪੱਥਰ ਨਾਲ ਵੀ, ਦੂਸਰੇ ਪਾਸੇ ਤੁਹਾਡੇ ਸਿਰ ਤੋਂ ਪੈਰਾਂ ਤੱਕ ਸਨਦਬੱਧ ਜੜੇ ਹੋਏ ਜਿਹੜੇ ਨੇ ਲੋਕ ਫੌਜੀ, ਜਿਨ੍ਹਾਂ ਦੇ ਹੱਥਾਂ 'ਚ ਗਨਜ਼ ਨੇ, ਜਿਹੜੇ ਸਿੱਧੇ ਤੌਰ ਦੇ ਉੱਤੇ ਜਿਨ੍ਹਾਂ ਦੀਆਂ ਗੋਲੀਆਂ ਕੋਈ ਲੱਤਾਂ 'ਚ ਨਹੀਂ ਵੱਜਦੀਆਂ। ਕੋਈ ਕਿਸੇ ਨੇ ਇਹਨੂੰ ਕਦੇ ਬਰੀਫ ਕੀਤਾ ਕਿ ਵੀ ਜਿਹੜੀ ਟ੍ਰੇਨਿੰਗ ਹੈ ਇੰਡੀਅਨ ਆਰਮੀ ਦੀ, ਜਿਹੜੀ ਕਿ ਬ੍ਰਿਟਿਸ਼ ਪੀਰੀਅਡ ਤੋਂ ਹੈ, ਉਹ ਕਿਵੇਂ ਹੁੰਦਾ ਹੈ? ਹਵਾ ਦੇ ਵਿੱਚ ਫਾਇਰਿੰਗ ਹੁੰਦੀ ਹੈ, ਫਿਰ ਸਕੇਅਰ ਕਰਨ ਦੇ ਲਈ ਤੁਸੀਂ ਟੀਅਰ ਗੈਸ ਸ਼ੈਲ ਛੱਡਦੇ ਹੋ, ਲਾਠੀ ਚਾਰਜ ਕਰਦੇ ਹੋ, ਫਿਰ ਤੁਸੀਂ ਜਿਹੜੀ ਗੋਲੀ ਵੀ ਹੈ ਉਹ ਤੁਸੀਂ ਥੱਲੇ ਮਾਰਦੇ ਹੋ ਲੱਤਾਂ 'ਚ ਤਾਂ ਕਿ ਜ਼ਖਮੀ ਹੋਏ। ਲੇਕਿਨ ਇਹਦੇ 'ਚ ਤਾਂ ਜਿੰਨੇ ਪੈਲਟ ਗਨਸ ਦੇ ਨਾਲ, ਔਰ ਮੈਂ ਕੱਲ ਦੇਖ ਰਿਹਾ ਸੀ 1.2 ਮਿਲੀਅਨ ਜਿਹੜੀਆਂ ਨੇ ਉਹ ਪੈਲਟਸ ਯੂਜ਼ ਹੋਈਆਂ ਇਸ ਪੀਰੀਅਡ 'ਚ, 12 ਲੱਖ ਗੋਲੀਆਂ ਚੱਲੀਆਂ ਨੇ। ਏਡਾ ਕਿਹੜੀ ਫੌਜ ਨੇ ਹਮਲਾ ਕਰ ਦਿੱਤਾ ਇਹਨਾਂ ਦੇ ਉੱਤੇ ਕਿ ਇਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਸੁਰੱਖਿਆ ਦਸਤੇ ਜਿਹੜੇ ਨੇ ਉਹ ਗੋਲਾਬਾਰੀ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਹੁਣ ਕੋਈ ਪੁੱਛੇ ਕਿ ਵੀ ਇਹ ਜਿਹੜੀ PDP ਬੜੀ ਹਮਦਰਦ ਸੀ, ਇਹ ਵੀ ਏਜੰਸੀਆਂ ਦਾ ਇੱਕ ਤਰੀਕਾ ਹੁੰਦਾ ਹੈ। ਹੁਣ ਉਹ ਜਿਵੇਂ ਮੈਨੂੰ ਯਾਦ ਹੈ ਇੱਥੇ ਪ੍ਰੋਫੈਸਰ ਸੁਖਦਿਆਲ ਸਿੰਘ, ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ ਕੈਂਸਰ ਨਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਸ਼ਾਇਦ ਜਨਰਲ ਸੈਕਟਰੀ ਸਨ ਜਾਂ ਵਾਈਸ ਪ੍ਰੈਜ਼ੀਡੈਂਟ ਸੀ, ਉਹ ਪਹਿਲੀ ਵਾਰ ਆਏ, ਉਦੋਂ ਮਾਨ ਸਾਹਿਬ ਵੀ ਪਹਿਲੀ ਵਾਰ ਹੀ ਬਾਹਰ ਆਏ ਸੀ ਔਰ ਸਰੀ ਦੇ ਵਿੱਚ ਉਹਨਾਂ ਦਾ ਬੜਾ ਸ਼ਾਨਾ ਸਵਾਗਤ ਹੋਇਆ। ਮੈਂ ਵੀ ਗਿਆ ਸੀ ਕੈਨੇਡਾ, ਬ੍ਰਿਟਿਸ਼ ਕੋਲੰਬੀਆ, ਔਰ ਉਦੋਂ ਜਥੇਦਾਰ ਅਕਾਲ ਤਖਤ ਰਣਜੀਤ ਸਿੰਘ ਉਹਨਾਂ ਨੂੰ ਜਿਹੜਾ ਉਹ ਲਾਇਆ ਸੀ ਤਾਂ ਉਹਨਾਂ ਦੀ ਥਾਂ ਤੇ
ਸ਼ਾਇਦ ਜਥੇਦਾਰ ਵੇਦਾਂਤੀ ਬਣਾਏ ਸੀ, ਔਰ ਉਹਦੇ 'ਚ ਉਹਨਾਂ ਨੇ ਇੱਕ ਡਾਇਲੌਗ ਕਿਹਾ, ਔਰ ਮੈਨੂੰ ਉਹ ਅਜੇ ਵੀ ਜਦੋਂ ਮੈਂ ਹੁਣ ਇਹ ਸਿਚੁਏਸ਼ਨ ਦੇਖੀ ਮੈਂ ਕਿਹਾ ਵੀ ਇਮੀਡੀਏਟ ਇਹ ਜਿਹੜੀ 2-3 ਹਫ਼ਤੇ ਪਹਿਲਾਂ ਇਹ ਬਿਆਨ ਦੇ ਰਹੀ ਸੀ ਕਿ ਜੀ ਬੁਰਹਾਨ ਇਹ ਤਾਂ ਪਤਾ ਹੀ ਨਹੀਂ ਸੀ ਕਿ ਉਹ ਬੁਰਹਾਨ ਵਾਨੀ ਹੈ, ਔਰ ਪੁਲਿਸ ਨੂੰ ਕਹਿ ਰਹੀ ਸੀ ਜੀ ਅਪੋਲੋਜਾਈਜ਼ ਕਰੋ ਵੀ ਉਹ ਫਿਰ ਇਹਨੇ ਵੀ ਕਿਹਾ ਸੀ ਜੀ ਪਤਾ ਹੁੰਦਾ ਤਾਂ ਫਿਰ ਇਵੇਂ ਨਹੀਂ ਸੀ ਹੋਣਾ, ਉਹ ਤਾਂ ਅਚਾਨਕ ਮਾਰ ਵੀ ਆਲ ਆਫ ਏ ਸਡਨ ਕੀ ਹੋ ਗਿਆ ਕਿ ਵੀ ਇਹ ਜਾ ਕੇ ਹੁਣ ਦੂਜੇ ਪਾਸੇ ਉਹ ਜਿਹੜੀ ਹੈ ਮੋਰ ਲਾਇਲ ਦੈਨ ਦਾ ਕਿੰਗ ਬਣੀ ਹੋਈ ਹੈ। ਤਾਂ ਉਹਨੇ ਸੁਖਦਿਆਲ ਸਿੰਘ ਹੋਰਾਂ ਨੇ ਗੱਲ ਕਹੀ ਜੋ ਜਥੇਦਾਰਾਂ ਦਾ ਹਾਲ ਸੀ, ਉਹਨਾਂ ਨੇ ਕਿਹਾ ਜੀ ਇੱਕ ਜਥੇਦਾਰ ਦੀ ਪੱਗ ਲੈ ਰਹੀ ਹੈ, ਮਾਲਵੇ ਦੇ ਅੰਦਾਜ਼ 'ਚ ਉਹਨਾਂ ਨੇ ਕਿਹਾ ਜੀ ਇੱਕ ਜਥੇਦਾਰ ਦੀ ਪੱਗ ਲੈ ਰਹੀ ਹੈ, ਦੂਸਰਾ ਕੋਲ ਖੜਾ ਹੈ ਕਿ ਮੇਰੇ ਸਿਰ ਤੇ ਧਰ ਦਿਓ, ਕਿ ਵੀ ਹਾਲ ਇਹ ਹੈ ਜ਼ਲਾਲਤ ਦੀ। ਹੁਣ ਉਮਰ ਅਬਦੁੱਲਾ ਜਿਹੜਾ ਕਿ ਚੇਚਾ ਇੱਕ ਡੈਲੀਗੇਸ਼ਨ ਲੈ ਕੇ ਆਪੋਜੀਸ਼ਨ ਪਾਰਟੀਆਂ ਦਾ ਗਿਆ, ਜਿਵੇਂ ਦਿੱਲੀ 'ਚ ਉਹਨੂੰ ਸ਼ਾਰਟ ਨੋਟਿਸ ਤੇ ਮੋਦੀ ਦੇ ਨਾਲ ਮੁਲਾਕਾਤ ਔਰ ਉਹਨੂੰ ਪੂਰਾ ਹਾਈਲਾਈਟ ਕੀਤਾ ਗਿਆ ਕਿ ਵੀ ਕਿਵੇਂ ਉਹ ਆਪਣਾ ਪੂਰਾ ਡੈਲੀਗੇਸ਼ਨ ਦੇ ਰਿਹਾ ਹੈ ਔਰ ਉਹਨਾਂ ਨੂੰ ਸੁਣ ਰਹੇ ਨੇ, ਔਰ ਉਹਨੇ ਵੀ ਜਾ ਕੇ ਕਿਹਾ। ਫਿਰ ਰਾਜਨਾਥ ਸਿੰਘ ਦੀ ਕਸ਼ਮੀਰ ਯਾਤਰਾ ਦੇ ਨਾਲ ਵੀ ਉਮਰ ਅਬਦੁੱਲਾ। ਸੋ ਇਹਨੂੰ ਹੁਣ ਇਹ ਹੈ ਸੱਤਾ ਦੀ ਭੁੱਖ, ਕੁਰਸੀ ਦੀ ਭੁੱਖ। ਉਹਨੂੰ ਨਜ਼ਰ ਆ ਗਿਆ ਕਿ ਵੀ ਹੁਣ ਇਹ ਉਹੀ ਸੀ ਜਿਹੜੀ ਪਿਓ ਦੇ ਮਰਨ ਤੋਂ ਬਾਅਦ ਕਿੰਨੀ ਦੇਰ ਇਹਨੇ ਸਸਪੈਂਸ ਰੱਖਿਆ ਸੀ, ਟੇਕ ਓਵਰ ਕਰਨਾ ਨਹੀਂ ਕਰਨਾ। ਕਦੇ ਵਾਜਪਾਈ ਦਾ ਮੰਤਰ ਸੁਣਾ ਰਹੀ ਸੀ, ਕਸ਼ਮੀਰ, ਕਸ਼ਮੀਰੀਅਤ, ਫਲਾਣਾ ਢਿਮਕਾ। ਹੁਣ ਆਲ ਆਫ ਏ ਸਡਨ ਇਹ ਹਿੰਦੂ ਤਵੀਆਂ, ਇਸ ਕਿਸਮ ਦੀ ਬਿਆਨਬਾਜ਼ੀ ਤਾਂ ਹਿੰਦੂ ਤਵੀਆਂ ਨੇ ਵੀ ਨਹੀਂ ਕੀਤੀ ਕਿ ਵੀ ਕੀ ਹੋਇਆ। ਹੁਣ ਉਹਨੂੰ ਇਹ ਹੈ ਏਜੰਸੀਆਂ ਨੇ ਦੂਸਰਾ ਪੱਤਾ ਖੇਲਿਆ ਕਿ ਬੀਬੀ ਜੇ ਹੁਣ ਅਸੀਂ ਤਾਂ ਜੋ ਕਰਨਾ ਉਹ ਕਰਨਾ ਹੀ ਹੈ, ਅਸੀਂ ਤਾਂ ਤੁਹਾਨੂੰ ਸਬਕ ਸਿਖਾਣਾ ਹੈ ਔਰ ਅਲਟੀਮੇਟਲੀ ਤੁਹਾਡਾ ਖੂਨ ਡੋਲਣਾ। ਤੇ ਆ ਦੂਜਾ ਟ੍ਰੇਟਰ ਤਿਆਰ ਹੈ ਉਮਰ ਅਬਦੁੱਲਾ, ਉਹਨੂੰ ਪੂਰਾ ਸ਼ਿੰਗਾਰ ਕੇ ਉਹਨੂੰ ਵੀ ਨਜ਼ਰ ਆ ਰਿਹਾ ਸੀ ਵੀ ਇਧਰੋਂ ਜੇ ਟੁੱਟੇ ਤੇ ਉਧਰ ਤਿਆਰ ਹੈ। ਹੁਣ ਇਹ ਦੱਸਣ ਲਈ ਵੀ ਮੈਂ ਤੁਹਾਡੀ ਵਫਾਦਾਰ ਹਾਂ, ਮੈਂ ਤੁਹਾਡੇ ਲਈ ਜੋ ਬਾਦਲ ਕਰ ਰਿਹਾ ਪੰਜਾਬ ਦੇ ਵਿੱਚ ਉਹੀ ਕੁਛ ਜਿਹੜਾ ਇਹਨੇ ਕੀਤਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਪਾਰਟ ਜਿਹੜਾ ਹੈ ਇਹ ਰਾਦਰ ਉਸ ਸਾਰੇ ਨੂੰ ਮਕਸਦ ਤਾਂ ਰਾਜਨਾਥ ਸਿੰਘ ਦੀ ਵਿਜ਼ਿਟ ਦਾ ਜਾਂ ਹੁਣ ਕਹਿ ਕੇ ਆਇਆ ਜੀ ਕਿ ਇਸ ਤੋਂ ਬਾਅਦ ਇੱਕ ਆਲ ਪਾਰਟੀ ਡੈਲੀਗੇਸ਼ਨ ਆਏਗਾ, ਗੱਲਬਾਤ ਨੂੰ ਜਿਹੜਾ ਉਹ ਅੱਗੇ ਤੋਰਿਆ ਜਾਏਗਾ। ਪਰ ਮੈਨੂੰ ਲੱਗਦਾ ਹੈ ਵੀ ਇਹ ਇੰਨੀ ਭੜਕਾਟ ਪੈਦਾ ਕਰਨ ਵਾਲੀ ਜਿਹੜੀ ਗੱਲ ਕੀਤੀ ਹੈ ਇਹਨੇ ਕਿ ਲੋਕਾਂ ਦਾ ਹੁਣ ਬਿਲਕੁਲ ਇਸ ਸਿਸਟਮ ਤੋਂ, ਭਾਰਤੀ ਨਿਜ਼ਾਮ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਲਿਬਰੇਟ ਕੀਤਾ ਹੋਇਆ ਮੈਂਟਲੀ। ਪਰ ਇਹਦੇ ਲਈ ਜਿਹੜੀ ਥੋੜੀ ਬਹੁਤ ਹਮਦਰਦੀ, ਕਿਉਂਕਿ ਪਿਛਲੀਆਂ ਚੋਣਾਂ ਵੇਲੇ ਬੀਜੇਪੀ ਨੇ ਆਪਣੇ ਕੈਂਡੀਡੇਟ ਵੀ ਸਾਰੇ ਵਾਦੀ ਦੇ ਵਿੱਚ ਖੜੇ ਕੀਤੇ ਹੋਏ ਸੀ, ਸੋ ਉਹਨਾਂ ਦੇ ਲੋਕਲ ਲੋਕ ਸਿਆਣੇ ਨੇ, ਉਹਨਾਂ ਨੂੰ ਲੱਗਿਆ ਕਿ ਵੀ ਜੇ ਅਸੀਂ ਇਲੈਕਸ਼ਨ ਬਾਈਕਾਟ ਲਾਈਨ ਰੱਖੀ ਜਿਵੇਂ ਕਿ ਉਹਨਾਂ ਨੇ ਕਾਲ ਦਿੱਤੀ ਸੀ, ਇਹਦਾ ਮਤਲਬ ਹੈ ਵੀ ਇਹ ਹਿੰਦੂ ਤੋਂ ਵੀ ਜਿੱਤ ਜਾਣਗੇ। ਔਰ ਸੋ ਉਹਨਾਂ ਨੇ ਲਾਸਟ ਮਿਨਟ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਇੱਧਰ, ਔਰ ਕਿਉਂਕਿ ਉਮਰ ਅਬਦੁੱਲਾ ਨਾਲੋਂ ਵੈਸੇ ਹੀ ਟੁੱਟੇ ਹੋਏ ਸੀ, ਇਹਦੇ ਲਈ ਸੌਫਟ ਕਾਰਨਰ ਸੀ ਪੀਡੀਪੀ ਲਈ। ਸੋ ਹੁਣ ਇਹ ਜਿਹੜਾ ਨਵਾਂ ਇਹ ਸਾਰਾ ਜੋ ਖੜਾ ਕਰ ਦਿੱਤਾ ਇਸ ਬੀਬੀ ਨੇ, ਸੋ ਅਸੀਂ ਇਸ ਬਿਆਨ ਦੀ ਸਖਤੀ ਨਾਲ ਕੰਡੈਮਨੇਸ਼ਨ ਕਰਦੇ ਜੀ, ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਵੀ ਇਸ ਕਿਸਮ ਦੇ ਟ੍ਰੇਟਰ, ਔਰ ਅਸੀਂ ਟ੍ਰੇਟਰਾਂ ਦੀ ਫਸਲ ਪੂਰੀ ਦੇਖੀ ਹੈ 70 ਸਾਲ 'ਚ, ਉਹਨਾਂ ਨੇ ਵੀ ਦੇਖੀ ਹੈ, ਕਦੇ ਬਖਸ਼ੀ ਗੁਲਾਮ ਮੁਹੰਮਦ, ਕਦੇ ਸਾਦਕ, ਕਦੇ ਮੀਰ ਕਾਸਮ, ਕਦੇ ਉਹ ਸਾਰੇ ਜਿਹੜੇ ਜਿਸ ਕਿਸਮ ਦੇ ਕਸ਼ਮੀਰ ਦੇ ਵਿੱਚ ਵੀ ਰਹੇ, ਉਸ ਤੋਂ ਪਹਿਲੇ ਵੀ ਰਹੇ ਨੇ। ਔਰ ਇਸ ਮਹਿਬੂਬਾ ਮੁਫਤੀ ਨੇ ਵੀ ਆਪਣਾ ਨਾਂ ਉਹਨਾਂ ਟ੍ਰੇਟਰਸ ਦੀ ਲਿਸਟ ਦੇ ਵਿੱਚ ਹੀ ਲਿਖਾ ਲਿਆ। ਕੋਈ ਵੀ ਤਾਕਤ ਕਸ਼ਮੀਰੀਆਂ ਦਾ ਜਿਹੜਾ ਆਜ਼ਾਦੀ ਦਾ ਰਿਜ਼ੋਲਵ ਹੈ ਇਹਨੂੰ ਕਮਜ਼ੋਰ ਨਹੀਂ ਕਰ ਸਕਦੀ। ਔਰ ਅਲਟੀਮੇਟਲੀ ਅਸੀਂ ਸਮਝਦੇ ਹਾਂ ਵੀ ਜਦੋਂ ਤੁਸੀਂ ਦ੍ਰਿੜ ਇਰਾਦਾ ਕਰ ਲੈਂਦੇ ਹੋ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚਣ ਦਾ, ਫਿਰ ਸਾਰੇ ਹਾਲਾਤ ਬਦਲਦੇ ਚਲੇ ਜਾਂਦੇ ਨੇ, ਉਸ ਕਿਸਮ ਦੀਆਂ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ, ਔਰ ਰੱਬ ਤੁਹਾਡੀ ਫਿਰ ਜਿਹੜੀ ਮੁਰਾਦ ਹੈ ਉਸ ਨੂੰ ਪੂਰਿਆਂ ਵੀ ਕਰਦੇ। ਸੋ ਇਹ ਅੱਜ ਦਾ ਮੇਨ ਇਸ਼ੂ ਹੈਗਾ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣਾ ਬ੍ਰੇਕ। ਵਿਊਅਰਸ, ਤਾਂ ਸਾਨੂੰ ਇਸ ਤਰ੍ਹਾਂ ਬਾਰੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।